ਸਭ ਤੋਂ ਪਹਿਲਾਂ ਤਾਂ ਜੀ ਸਾਰਿਆਂ ਨੂੰ अस्सलाम वालेकुम ਤੇ ਚੜ੍ਹਦੇ ਪੰਜਾਬ ਦੇ ਮਿੱਤਰੋ ਸਤਿ ਸ੍ਰੀ ਅਕਾਲ। ਮੈਂ ਜੀ ਤੁਹਾਡਾ ਵੀਰ ਰਾਣਾ ਖਾਲਦ ਮਕਬੂਲ ਤੇ ਮੇਰੇ ਨਾਲ ਬੈਠੇ ਆ ਰਾਣਾ ਅਸਲਮ ਖਾਨ ਵਕਾਰ ਸਾਹਿਬ। ਉਮੀਦ ਕਰਦਾ ਕਿ ਸਾਰੇ ਦੋਸਤ ਵੀਰ ਭਰਾ ਠੀਕ ਹੋਵੋਗੇ। ਸਾਡੀ ਅੱਜ ਦੀ ਵੀਡੀਓ ਦਾ ਜਿਹੜਾ ਮੁੱਦਾ ਨਾ ਉਹ ਸਾਨੂੰ ਕਿਸੇ ਸਕੂਲੇ ਨਹੀਂ ਪੜਾਇਆ ਗਿਆ, ਬਲਕਿ ਬਹੁਤ ਦੇਰ ਤਾਂ ਪਹਿਲਾਂ ਤਾਂ ਕਦੇ ਵੀ ਨਹੀਂ ਪੜਾਇਆ ਗਿਆ। ਹੁਣ ਕਿਧਰੇ ਕਾਲਜਾਂ ਯੂਨੀਵਰਸਿਟੀਆਂ ਦੇ ਵਿੱਚ ਉਹਦੇ ਬਾਰੇ ਕੋਈ ਮਾੜੀ ਮੋਟੀ ਤਾਲੀਮ ਦਿੱਤੀ ਜਾਂਦੀ ਹੈ। ਤੇ ਅਗਰ ਜੇ ਸਾਡੇ ਘਰਾਂ ਦੀ ਅਸੀਂ ਗੱਲ ਕਰੀਏ, ਸਾਡੀ ਤਰਬੀਅਤ ਦੀ ਜਾਂ ਸ਼ੁਰੂ ਦੇ ਦਿਨਾਂ ਦੀ ਅਸੀਂ ਗੱਲ ਕਰੀਏ ਨਾ, ਸਾਨੂੰ ਘਰੋਂ ਮਾਪਿਆਂ ਤੋਂ ਪੈਸੇ ਖਾਣ ਪੀਣ ਨੂੰ ਲੱਭ ਜਾਂਦੇ ਆ, ਪਰ ਸਾਨੂੰ ਪੈਸੇ ਦੀ ਅਹਿਮੀਅਤ ਦਾ ਇਸ ਬਾਰੇ ਸਾਨੂੰ ਪਤਾ ਹੀ ਨਹੀਂ ਲੱਗਦਾ। ਤੇ ਬਲਕਿ ਜਦੋਂ ਅਸੀਂ 40-50 ਸਾਲਾਂ ਤੱਕ ਪਹੁੰਚ ਜਾਂਦੇ ਆ ਨਾ, ਉਸ ਵੇਲੇ ਸਾਨੂੰ ਅਹਿਸਾਸ ਹੁੰਦਾ ਇਸ ਗੱਲ ਦਾ ਵੀ ਯਾਰ ਪੈਸਾ ਵੀ ਕੋਈ ਚੀਜ਼ ਆ, ਤੇ ਉਦੋਂ ਅਸੀਂ ਕਰਨ ਜੋਗੇ ਕੁਝ ਨਹੀਂ ਰਹਿੰਦੇ ਹੈਗੇ। ਤੇ ਮੈਂ ਰਾਣਾ ਸਾਹਿਬ ਦੇ ਕੋਲ ਗਿਆ ਸੀਗਾ, ਉਹਨਾਂ ਦੇ ਡੇਰੇ ਦੇ ਵਿੱਚ, ਤੇ ਇਹ ਇੱਕ ਕਿਤਾਬ ਪੜ੍ਹਦੇ ਸੀਗੇ ਜਿਹਦਾ ਨਾਂ ਸੀਗਾ ਮੇਰਾ ਖਿਆਲ ਰਿਚ ਡੈਡ ਤੇ ਪੂਅਰ ਡੈਡ। ਮੈਂ ਉਹਦੇ ਬਾਰੇ 'ਚ ਪੁੱਛਿਆ, ਤੁਸੀਂ ਵੀ ਸ਼ਾਇਦ ਇਹ ਕਿਤਾਬ ਜਿਹੜੀ ਆ ਪੜ੍ਹੀ ਵੀ ਹੋਵੇ, ਕਿਸੇ ਨੇ ਦੇਖੀ ਹੋਵੇ ਜਾਂ ਇਹਦੇ ਬਾਰੇ ਸੁਣਿਆ ਹੋਵੇ, ਤੇ ਕਿਉਂਕਿ ਕਹਿੰਦੇ ਆ ਬੜੀ ਮਸ਼ਹੂਰ ਕਿਤਾਬ ਹੈਗੀ ਆ। ਤੇ ਅਸੀਂ ਛੋਟੇ ਲਫ਼ਜ਼ਾਂ ਦੇ ਵਿੱਚ ਰਾਣਾ ਅਸਲਮ ਖਾਨ ਵਕਾਰ ਸਾਹਿਬ ਕੋਲ ਇਸ ਕਿਤਾਬ ਬਾਰੇ ਜਾਣਕਾਰੀ ਲਵਾਂਗੇ ਤੇ ਤੁਹਾਡੇ ਤਾਈਂ ਵੀ ਪਹੁੰਚਾਵਾਂਗੇ। अस्सलाम वालेकुम ਰਾਣਾ ਸਾਹਿਬ। ਰਾਣਾ ਸਾਹਿਬ, ਸਭ ਤੋਂ ਪਹਿਲਾਂ ਤਾਂ ਇਹ ਦੱਸੋਗੇ ਜਿਹੜੀ ਤੁਸੀਂ ਕਿਤਾਬ ਪੜ੍ਹ ਰਹੇ ਸੀਗੇ, ਇਹ ਲਿਖੀ ਕਿਹੜੇ ਲਿਖਾਰੀ ਨੇ ਆ ਤੇ ਇਹ ਕਿੱਥੇ ਲਿਖੀ ਗਈ? ਇਹ ਜਿਹੜਾ ਨਾ ਅਮਰੀਕਾ ਦੇ ਇੱਕ ਰਾਈਟਰ ਹੈਗੇ ਆ ਰਾਬਰਟ ਕਿਓਸਾਕੀ, ਇਹ ਉਹਨਾਂ ਨੇ ਲਿਖੀ ਹੈ, ਅਮਰੀਕੀ ਆ। ਤੇ ਇਹ ਜਿਹੜਾ ਵਾ ਨਾ ਸਨ 1997 ਚ ਜਿਹੜਾ ਵਾ ਨਾ ਇਹ ਲਿਖੀ। ਅੱਛਾ, ਤੇ ਇਹ ਕਿਤਾਬ ਜਿਹੜੀ ਆ ਇਹ ਲਿਖੀ ਕਦੋਂ ਗਈ? ਇਹ 1997 ਚ ਪਹਿਲੀ ਦਫਾ ਜਿਹੜਾ ਵਾ ਨਾ ਛਾਇਆ ਹੋਈ ਹੈ। ਅੱਛਾ, ਹਾਂ 1997 ਦੇ 1997 ਚ, ਯਾਨੀ ਕਿ ਹੁਣ ਤਕਰੀਬਨ 25 ਤੇ 28 ਸਾਲ ਹੋ ਗਏ। ਅੱਛਾ, ਤੇ ਜ਼ਬਾਨ ਇਹਦੀ ਅੰਗਰੇਜ਼ੀ ਸੀਗੀ? ਹਾਂ, ਜ਼ਬਾਨ ਇਹਦੀ ਸ਼ੁਰੂ ਚ ਅੰਗਰੇਜ਼ੀ, ਲੇਕਿਨ ਉਸ ਤੋਂ ਬਾਅਦ ਇਹ ਜਿਹੜਾ ਨਾ ਕਾਫੀ ਸਾਰੀ ਜ਼ਬਾਨਾਂ 'ਚ ਤਰਜਮਾ ਹੋਈ ਆ। ਇਹ ਕੋਈ ਤਕਰੀਬਨ 51 ਕੁ ਜ਼ਬਾਨਾਂ 'ਚ ਤਰਜਮਾ ਹੋਈ ਆ ਤੇ ਕੋਈ 97 ਕੁ ਮੁਲਕਾਂ 'ਚ ਜਿਹੜਾ ਵਾ ਨਾ ਇਹ ਛਪੀ। ਅੱਛਾ, 97 ਮੁਲਕਾਂ 'ਚ ਤੇ 51 ਜ਼ਬਾਨਾਂ ਦੇ ਵਿੱਚ ਇਹਦਾ ਤਰਜਮਾ ਹੋਇਆ। ਹਾਂ, ਇਹ ਪਾਕਿਸਤਾਨ ਜਾਂ ਇੰਡੀਆ ਜਾਂ ਸਾਡੇ ਕੋਲ ਸਾਡੇ ਉਰਦੂ 'ਚ ਵੀ ਤਰਜਮਾ ਇਹਦਾ ਹੈ। ਅੱਛਾ, ਤੇ ਇੰਡੀਆ 'ਚ ਤਾਂ ਯਕੀਨੀ ਤੌਰ ਤੇ ਮੈਨੂੰ ਸ਼ੋਰ ਹੈ ਕਿ ਉੱਥੇ ਪੰਜਾਬੀ 'ਚ ਵੀ ਤਰਜਮਾ ਹੋਇਆ ਹੋਵੇਗਾ। ਅੱਛਾ, ਹਾਂ, ਤੇ ਹਿੰਦੀ 'ਚ ਵੀ ਇਹਦਾ ਤਰਜਮਾ ਹੈ। ਲਓ ਜੀ, ਇਹ ਉਰਦੂ 'ਚ ਵੀ ਕਹਿੰਦੇ ਹੈਗਾ ਆ ਤੇ ਹਿੰਦੀ 'ਚ ਵੀ ਹੋਣਾ, ਅਰਬੀ ਸਭ। ਆਹ ਤਾਂ ਜਦੋਂ ਹੋਏ ਹੀ ਰਾਣਾ ਸਾਹਿਬ ਇਹਦਾ 51 ਜ਼ਬਾਨਾਂ, ਹਾਂ 51 ਵੱਡੀਆਂ ਜ਼ਬਾਨਾਂ ਸਾਰੀਆਂ ਜੀ ਹਾਂ, ਤੇ ਉਹਦੇ 'ਚ ਤਾਂ ਫਿਰ ਇਹ ਆ ਗਏ ਹੋਣੇ ਆ। ਜ਼ਰੂਰੀ ਪੰਜਾਬੀ 'ਚ ਵੀ ਇਹਦਾ ਜ਼ਰੂਰ ਹੋਣਾ, ਤੇ ਜ਼ਰੂਰ ਪੜ੍ਹਿਓ ਜੀ ਜਿਹੜੇ ਬੰਦੇ ਉਰਦੂ ਨਹੀਂ ਸਮਝਦੇ, ਜਿੱਦਾਂ ਕਿ ਸਾਡੇ ਜਿੰਨੇ ਵੀ ਪੰਜਾਬੀ ਚੜ੍ਹਦੇ ਪੰਜਾਬ ਦੇ ਮਿੱਤਰ ਆ, ਉਹਨਾਂ ਗੁਰਮੁਖੀ ਨੂੰ ਜ਼ਿਆਦਾ ਉਹ ਕਰਦੇ ਆ, ਤੇ ਸਾਰੀ ਗੱਲ ਆ ਉਹਦੇ 'ਚ ਤਾਂ ਇਹਦਾ ਗੁਰਮੁਖੀ ਯਕੀਨੀ ਤੌਰ ਤੇ ਜਿਹੜਾ ਤੇ ਪੜ੍ਹਨੀ ਚਾਹੀਦੀ ਹੈ। ਤੇ ਨਾਮ ਹੈਗਾ ਦੀ ਇਹਦਾ ਰਿਚ ਡੈਡ ਪੂਅਰ ਡੈਡ, ਮਤਲਬ ਇਹਦਾ ਇਹ ਹੋਇਆ ਕਿ ਅਮੀਰ ਪਿਓ ਤੇ ਗਰੀਬ ਪਿਓ, ਇਹੀ ਹੋਇਆ ਨਾ ਸਾਦੇ ਜਿਹੇ ਲਫ਼ਜ਼ਾਂ ਦੇ ਵਿੱਚ। ਅੱਛਾ ਰਾਣਾ ਸਾਹਿਬ, ਇਹ ਇੰਨੀ ਮਸ਼ਹੂਰ ਕਿਤਾਬ ਆ, ਇਸ ਕਿਤਾਬ ਦੀ ਜਿਹੜੀ ਆ ਕੋਈ ਖਾਸ ਗੱਲ ਵੀ ਇੰਨੀ ਜੋ ਮਸ਼ਹੂਰ ਹੋਈ, ਲੋਕਾਂ ਨੇ ਤੁਸੀਂ ਕਿਹਾ ਵੀ ਪਤਾ ਨਹੀਂ ਕਿੰਨੇ ਇਹ ਲਿਖੀ ਗਏ, ਕਿੰਨੇ ਇਹਦੀਆਂ ਹੋ ਗਈਆਂ ਸੱਚ, ਪਹਿਲਾਂ ਇਹ ਤਾਂ ਦੱਸੋ ਨਾ ਜੀ। ਇਹਦੀਆਂ ਕੋਈ 3 ਕਰੋੜ 20 ਲੱਖ ਤੋਂ ਜ਼ਿਆਦਾ ਜਿਹੜੀਆਂ ਵਾ ਨਾ ਇਸ ਦੀਆਂ ਜਿਹੜੀਆਂ ਨਾ ਕਾਪੀਆਂ ਪ੍ਰਿੰਟ ਦੀ ਸ਼ਕਲ 'ਚ ਹੋਈਆਂ। ਅੱਛਾ, ਬਾਕੀ ਜਿਹੜਾ ਵਾ ਨਾ ਹੋਰ ਜਿਹੜਾ ਆਡੀਓ ਬੁੱਕਾਂ ਦੀ ਸ਼ਕਲ ਹੈ ਤੇ ਉਹਦੇ 'ਚ ਤਾਂ ਬਹੁਤ ਜ਼ਿਆਦਾ ਹੈ ਜਿਹੜਾ ਵਾ। ਇਹ ਆਡੀਓ ਦੀ ਤਾਂ ਅਸੀਂ ਗੱਲ ਨਹੀਂ, ਅਸੀਂ ਕਿਤਾਬ ਦੀ ਗੱਲ ਕਰਦੇ ਹਾਂ। ਆਡੀਓ ਤਾਂ ਆਪਣੀ ਵੀ ਹੋ ਗਈ, ਇਹ ਵਿੱਚ ਕੋਈ ਨਹੀਂ ਉਹ ਹੋਣੀ ਹੈਗੀ ਲਿਖੀ ਜਾਣੀ, ਲੇਕਿਨ ਕਿਤਾਬ ਪੜ੍ਹਨ ਵਾਸਤੇ ਯਾਨੀ ਕਿ 3 ਕਰੋੜ 20 ਲੱਖ 32 ਮਿਲੀਅਨ ਯਾਨੀ 32 ਮਿਲੀਅਨ ਜੀ ਉਹਦੀ ਕਾਪੀਆਂ ਜਿਹੜੀਆਂ ਨੇ ਉਹ ਇੱਥੇ ਟੁਰੀਆਂ ਫਿਰਦੀਆਂ ਪਹਿਲਾਂ ਦੀਆਂ। ਹੁਣ ਤਾਂ ਪਤਾ ਨਹੀਂ ਉਹਦਾ ਰਾਣਾ ਸਾਹਿਬ ਕੀ ਹੋਣਾ। ਹਾਂ, ਬਹੁਤ। ਅੱਛਾ, ਇਹ ਤਾਂ ਸਭ ਕੱਢੋ ਵੀ ਇਹਦੇ ਵਿੱਚ ਖਾਸ ਗੱਲ ਇਹ ਜੀ ਕਿਹੜੀ ਆ ਵੀ ਇਹ ਇੰਨੀ ਕਿਤਾਬ ਜਿਹੜੀ ਆ ਇਹ ਲੋਕਾਂ ਨੇ ਪੜ੍ਹੀ ਆ ਜਾਂ ਇੰਨੀ ਇਹਦੀ ਮਸ਼ਹੂਰੀ? ਹਾਂ, ਇਹਦੇ 'ਚ ਨਾ ਅਸਲ ਵਿੱਚ ਜਿਹੜਾ ਰਾਈਟਰ ਆ ਨਾ, ਉਹਨੇ ਇਹ ਦੱਸਿਆ ਵਾ ਕਿ ਸਾਨੂੰ ਨਾ ਪੈਸੇ ਦੀ ਤਾਲੀਮ ਜਿਹੜੀ ਆ ਨਾ ਉਹ ਨਹੀਂ ਦਿੱਤੀ ਜਾਂਦੀ ਹੈ, ਤੇ ਉਹ ਸਾਨੂੰ ਨਾ ਤਾਲੀਮ ਜਿਹੜੇ ਵਾ ਨਾ ਹੋਣੀ ਚਾਹੀਦੀ ਹੈ। ਉਹਨੇ ਫਿਰ 2 ਐਗਜ਼ਾਮਪਲਾਂ ਦਿੱਤੀਆਂ ਵਾ। ਉਹਨੇ ਕਿਹਾ ਜਿਹੜਾ ਮੇਰਾ ਬਾਪ ਸੀ ਨਾ ਉਹ ਯੂਨੀਵਰਸਿਟੀ 'ਚ ਪ੍ਰੋਫੈਸਰ ਸੀ, ਤੇ ਮੇਰਾ ਇੱਕ ਦੋਸਤ ਆ, ਉਹਦਾ ਬਾਪ ਜਿਹੜਾ ਵਾ ਨਾ ਉਹ ਥੋੜਾ ਜਿਹਾ 8-10 ਪੜ੍ਹਿਆ ਸੀ, ਲੇਕਿਨ ਮੇਰੇ ਬਾਪ ਨੇ ਉਹਨੇ ਕਿਹਾ ਵੀ ਯੂਨੀਵਰਸਿਟੀ ਦਾ ਪ੍ਰੋਫੈਸਰ ਹੋਣ ਦੇ ਬਾਵਜੂਦ ਵੀ ਉਹਦੀ ਮਾਲੀ ਯਾਨੀ ਕਿ ਜਿਹੜੀਆਂ ਨੇ ਜ਼ਿੰਦਗੀ ਤੰਗਦਸਤੀ ਜੇ ਦੀ ਰਹੀ, ਵੀ ਗੱਡੀ ਤੇ ਮਕਾਨ ਤੇ ਉਰਾਂ ਪਰਾਂ ਚੀਜ਼ਾਂ ਤੇ, ਲੇਕਿਨ ਕਿਉਂਕਿ ਉਹਨੂੰ ਕਦੇ ਪੈਸੇ ਦੇ ਯਾਨੀ ਕਿ ਬਾਰੇ 'ਚ ਉਹਨੂੰ ਨਹੀਂ ਸੀ ਨਾ ਜ਼ਿਆਦਾ।
ਲੇਕਿਨ ਜਿਹੜਾ ਦੋਸਤ ਦਾ ਬਾਪ ਸੀ ਨਾ, ਉਹਨੂੰ ਬੜਾ ਇਹ ਸੀ ਕਿ ਪੈਸਾ ਬਣਦਾ ਕਿਸ ਤਰ੍ਹਾਂ ਵਾ, ਪੈਸੇ ਨੂੰ ਵਧਾਇਆ ਕਿਸ ਤਰ੍ਹਾਂ ਜਾ ਸਕਦਾ ਵਾ। ਉਹਨੇ ਯਾਨੀ ਕਿ ਜਿਹੜਾ ਵਾ ਨਾ ਉਹਨੂੰ ਰਿਚ ਡੈਡ ਉਹਨੂੰ ਕਹਿੰਦਾ ਵਾ ਤੇ ਪੂਅਰ ਡੈਡ ਆਪਣੇ ਪਿਓ ਨੂੰ ਕਹਿੰਦਾ ਹੈ। ਤੇ ਉਹਨੇ ਇਹ ਦੱਸਿਆ ਵੀ ਉਹਦੇ ਤੇ ਵੀ ਪੈਸੇ ਦੀ ਅਹਿਮੀਅਤ ਕਿਆ ਵਾ ਤੇ ਪੈਸੇ ਦੀ ਤਲੀਮ ਕਿਉਂ ਜ਼ਰੂਰੀ ਆ ਹੈ। ਤੇ ਫਿਰ ਕੁਝ ਅਸੂਲ ਉਹਨੇ ਯਾਨੀ ਕਿ ਜਿਹੜੇ ਆ ਨਾ ਉਹ 6 ਚੈਪਟਰ ਆ ਮੇਨ ਜਿਹੜੇ ਆ ਉਹਦੇ 'ਚ ਉਹਨੇ ਦੱਸਿਆ ਵੀ ਕੀ ਹੋਣਾ ਚਾਹੀਦਾ। ਯਾਨੀ ਕਿ 6 ਅਸੂਲ ਦੱਸੇ। ਹਾਂ, ਉਹ ਕਿਹੜੇ ਕਿਹੜੇ ਅਸੂਲ ਆ? ਉਹਦੇ 'ਚ ਇੱਕ ਤਾਂ ਇਹ ਆ ਕਿ ਉਹ ਕਹਿੰਦਾ ਜਿਹੜੇ ਅਮੀਰ ਬੰਦੇ ਆ ਨਾ ਉਹ ਪੈਸੇ ਲਈ ਕੰਮ ਨਹੀਂ ਕਰਦੇ, ਪੈਸਾ ਉਹਨਾਂ ਲਈ ਕੰਮ ਕਰਦਾ। ਦੂਸਰਾ ਇਹ ਹੈ ਕਿ ਕਹਿੰਦਾ ਹਰ ਬੰਦੇ ਨੂੰ ਪੈਸੇ ਦੇ ਬਾਰੇ 'ਚ ਤਾਲੀਮ ਹੋਣੀ ਚਾਹੀਦੀ ਹੈ। ਤੀਸਰਾ ਇਹ ਹੈ ਕਿ ਉਹ ਕਹਿੰਦਾ ਆਪਣੇ ਕੰਮ ਨਾਲ ਕੰਮ ਰੱਖੋ, ਐਵੇਂ ਨਾ ਫਜ਼ੂਲ ਚੀਜ਼ਾਂ 'ਚ ਨਾ ਉਲਝੋ। ਚੌਥਾ ਇਹ ਹੈ ਕਿ ਕਹਿੰਦਾ ਵੀ ਜਿੰਨੇ ਜਿਹੜੇ ਕਾਨੂੰਨ ਆ ਤੁਹਾਡੇ ਟੈਕਸ ਦੇ ਬਾਰੇ 'ਚ ਉਹਨਾਂ ਦੇ ਬਾਰੇ 'ਚ ਤੁਹਾਨੂੰ ਪਤਾ ਹੋਣਾ ਚਾਹੀਦਾ। ਦੇਖ ਰਹੇ ਹੁਣ ਜਦੋਂ YouTube ਦਾ ਆਪਾਂ ਨੂੰ ਨਹੀਂ ਸੀ ਪਤਾ ਟੈਕਸ ਦਾ ਤੇ ਆਪਣਾ ਕਿੰਨਾ ਨੁਕਸਾਨ ਹੋਇਆ ਹੈ। ਫਿਰ ਉਹ ਕਹਿੰਦਾ ਕਿ ਜਿਹੜਾ ਪੈਸੇ ਨੂੰ ਨਾ ਉਹ ਲਫ਼ਜ਼ ਕਰਦਾ ਵੀ ਪੈਸਾ ਇਜਾਦ ਕਰੋ ਹੈ, ਯਾਨੀ ਕਿ ਪੈਸਾ ਬਣਾਓ, ਐਸਟ ਬਣਾਓ। ਹਾਂ, ਉਹਨੂੰ ਐਸਟ ਬਣਾਓ। ਤੇ ਫਿਰ ਇਹ ਹੈ ਕਿ ਕਹਿੰਦਾ ਨਾ ਸਿੱਖਣ ਲਈ ਕੰਮ ਕਰੋ, ਪੈਸੇ ਲਈ ਕੰਮ ਨਾ ਕਰੋ। ਯਾਨੀ ਕਿ ਤੁਸੀਂ ਜਿਹੜਾ ਕੰਮ ਕਰਦੇ ਨਾ ਕੁਝ ਸਿੱਖੋ ਹੈ, ਸਿਰਫ ਪੈਸੇ ਦੀ ਕੰਮ ਨਹੀਂ ਕਰਨਾ। ਯਾਨੀ ਕਿ ਇਹ ਨਹੀਂ ਹੈ ਕਿ ਉਹਨੇ ਕੋਈ ਪੈਸੇ ਦਾ ਗੁਲਾਮ ਬਣਾਉਣ ਦੀ ਕੋਸ਼ਿਸ਼ ਕੀਤੀ ਹੈ। ਉਹਨੇ ਕਿਹਾ ਹੁਨਰ ਸਿੱਖੋ, ਆਰਟ ਸਿੱਖੋ, ਉਹਦੇ ਤੋਂ ਫਿਰ ਪੈਸਾ ਜਿਹੜਾ ਆਉਣਾ ਬਣਾ। ਇਹ 6 ਤਾਂ ਉਹਦਾ। ਉਸ ਤੋਂ ਇਲਾਵਾ ਉਹਨੇ ਕਿਹਾ ਵੀ 5 ਰੁਕਾਵਟਾਂ ਵਾ ਜਿਹੜੀਆਂ ਕਿ ਸਾਨੂੰ ਯਾਨੀ ਕਿ ਜਿਹੜਾ ਵਾ ਨਾ ਇਹ ਕਾਰੋਬਾਰ ਦੇ ਸਿਲਸਿਲੇ 'ਚ ਨਹੀਂ ਅੱਗੇ ਵਧਣ ਦਿੰਦੀਆਂ। ਉਹ ਰੁਕਾਵਟਾਂ ਕਿਹੜੀਆਂ ਕਿਹੜੀਆਂ? ਇੱਕ ਡਰ ਦੇ, ਇੱਕ ਲਾਲਚ ਆ, ਜਿਹੜਾ ਲਾਲਚ ਵੀ ਇੱਕ ਰੁਕਾਵਟ ਆ। ਅੱਛਾ, ਬਹੁਤ ਸਾਰੇ ਲੋਕੀ ਸਮਝਦੇ ਕਿ ਲਾਲਚ ਨਾਲ ਬੰਦਾ ਕੰਮ ਕਰਦਾ ਨਹੀਂ। ਉਹ ਕਹਿੰਦਾ ਲਾਲਚ ਵੀ ਇੱਕ ਨਾ ਰੁਕਾਵਟ ਆ। ਸੁਸਤੀ ਜਿਹੜੀ ਆ, ਜਿਹੜੀ ਕਿ ਸਾਡੇ 'ਚ ਹੈ ਬਹੁਤ ਜ਼ਿਆਦਾ ਹੈ, ਉਹ ਸੁਸਤੀ ਆ। ਇੱਕ ਯਾਨੀ ਕਿ ਫਜ਼ੂਲ ਖਰਚੀ, ਭੈੜੀਆਂ ਆਦਤਾਂ, ਐਵੇਂ ਉਰਾਂ ਪਰਾਂ ਪੈਸਾ ਉਡਾਉਣਾ। ਤੇ ਇੱਕ ਗਰੂਰ। ਇਹ ਦੇਖ ਲੈ ਕਿੰਨੀ ਅਹਿਮ ਗੱਲ ਆ। ਉਹਨੇ ਕਿਹਾ ਗਰੂਰ ਵੀ ਜਿਹੜੀ ਆ ਨਾ ਰੁਕਾਵਟ ਆ। ਤੇ 10 ਉਹ ਕਹਿੰਦਾ ਕਿ 10 ਵੀ ਇਹ ਚੀਜ਼ਾਂ ਤੁਸੀਂ ਕਰੋ ਹੈ। ਉਹਨਾਂ 'ਚੋਂ ਕਹਿੰਦਾ ਵੀ ਯਾਨੀ ਕਿ ਕੋਈ ਤੁਹਾਡਾ ਕੋਈ ਗੁਰੂ, ਕੋਈ ਉਸਤਾਦ, ਕੋਈ ਮੈਂਟੋਰ ਜਿਹੜਾ ਵਾ ਨਾ ਉਹ ਹੋਣਾ ਚਾਹੀਦਾ ਹੈ। ਫਿਰ ਦੂਸਰਾ ਇਹ ਹੈ ਕਿ ਉਹਨੇ ਕਿਹਾ ਕਿਤਾਬਾਂ ਪੜ੍ਹਨ ਦੀ ਆਦਤ ਪਾਓ, ਕਿਤਾਬਾਂ ਤੋਂ ਇਲਮ ਹਾਸਲ ਹੁੰਦਾ ਵਾ। ਤੀਸਰਾ ਉਹਨੇ ਕਿਹਾ ਵੀ ਜੇ ਤੁਸੀਂ ਕਿਸੇ ਸਕੂਲ ਕਾਲਜ ਵਿੱਚ ਵੀ ਦਾਖਲਾ ਲੈਣਾ, ਤੁਹਾਨੂੰ ਕਿਸੇ ਜਮਾਤ 'ਚ ਜਾਣਾ ਵਾ, ਉੱਥੇ ਤੁਹਾਨੂੰ ਨਾ ਉਹ ਜਮਾਤ 'ਚ ਜਾਣਾ ਚਾਹੀਦਾ ਵਾ। ਫਿਰ ਉਹ ਕਹਿੰਦਾ ਵੀ ਇਬਤਦਾ ਛੋਟੇ ਕੰਮ ਤੋਂ ਕਰੋ। ਦੇਖ ਸਾਡੇ ਇੱਥੇ ਬਹੁਤ ਸਾਰੇ ਲੋਕ ਨਾ ਵੱਡੇ ਕਾਰੋਬਾਰ ਦਾ ਸੋਚਦੇ ਆ। ਇੱਥੇ ਆਮ ਜ਼ਿੰਦਗੀ 'ਚ ਦੇਖ ਲਓ, ਇੱਕ ਮੱਝ ਤੋਂ ਡੈਰੀ ਫਾਰਮ ਬਣਦਾ ਵਾ ਹੈ, ਇਹ ਥੋੜੇ ਏਕੜਾਂ ਤੋਂ ਵੱਡੇ ਫਾਰਮ ਬਣਦੇ ਆ। ਇਸ ਤਰੀਕੇ ਕਹਿੰਦਾ ਛੋਟਾ ਕੰਮ ਸ਼ੁਰੂ ਕਰੋ, ਗਲਤੀਆਂ ਤੋਂ ਸਬਕ ਸਿੱਖੋ। ਅਗਰ ਇੱਕ ਕੋਈ ਗਲਤੀ ਹੋ ਗਈ ਆ ਤੇ ਉਹਦੇ ਤੋਂ ਸਬਕ ਛੋਟੇ ਛੋਟੇ ਨੇ ਕਹਿੰਦਾ ਕਈ ਕੰਮ ਕਰੋ ਕਿ ਜਿਸ ਤਰ੍ਹਾਂ ਕਹਿੰਦੇ ਨੇ ਵੀ ਸਾਰੇ ਅੰਡੇ ਇੱਕੋ ਟੋਕਰੀ 'ਚ ਨਾ ਰੱਖੋ ਹੈ। ਤੇ ਇੱਕ ਆਪਣਾ ਪੈਸਾ ਨਾ ਜਿਹੜਾ ਜਾਇਜ਼ ਚਲਾਓ, ਕਰਜ਼ੇ ਤੋਂ ਬਚੋ ਹੈ। ਤੇ ਥੋੜੀ ਥੋੜੀ ਉਹਨੇ ਕਿਹਾ ਬਚਤ ਕਰਦੇ ਰਹੋ। ਅੱਛਾ, ਫਿਰ ਇੱਕ ਬੜੀ ਅਹਿਮ ਗੱਲ ਆ ਦੱਸੀ। ਉਹਨੇ ਕਿਹਾ ਸ਼ਾਰਟ ਟਰਮ ਨਾ ਸੋਚੋ, ਲੰਬੀ ਪਲੈਨਿੰਗ ਸੋਚੋ। ਇਹ ਹੁਣ ਤੁਸੀਂ ਦੇਖ ਲਾ ਕਿ ਜ਼ਿੰਮੇਦਾਰੀ 'ਚ ਵੀ ਇਹ ਚੀਜ਼ ਆਉਂਦੀ ਆ ਕਿ ਜਦੋਂ ਤੁਸੀਂ ਸੋਚਦੇ ਆ ਨਾ 3 ਮਹੀਨੇ ਦਾ, ਫਿਰ ਤੁਸੀਂ 3 ਮਹੀਨੇ ਦੇ ਰੌਲੇ 'ਚ ਰਹਿੰਦੇ ਆ। ਅਗਰ ਤੁਸੀਂ ਉਹੀ ਦਰਖਤਾਂ ਦਾ ਸੋਚਦੇ ਆ ਲੰਬੇ ਅਰਸੇ ਦਾ, ਫਿਰ ਉਹ ਤੁਹਾਡੇ ਮਸਾਇਲ ਬੜੇ ਲੰਬੇ ਅਰਸੇ ਤੱਕ ਨਾ ਹੱਲ ਹੁੰਦੇ ਆ ਹੈ। ਇਹ ਯਾਨੀ ਕਿ ਇਹਨਾਂ ਦੇ ਫਿਰ ਉਹ ਡਿਟੇਲ ਨਾਲ ਉਹਨੇ ਯਾਨੀ ਕਿ ਜਿਹੜਾ ਵਾ ਨਾ ਗੱਲ ਕੀਤੀ। ਉਹਨਾਂ ਨੂੰ ਤੁਸੀਂ ਜ਼ਿੰਦਗੀ ਤੇ ਇਹੀ ਜਿਹੜੇ ਮਰਜ਼ੀ ਸ਼ੋਬੇ 'ਚ ਦੇਖ ਲਓ, ਇਹਦੇ 'ਚ ਤੁਸੀਂ ਜਿਹੜਾ ਵਾ ਨਾ ਇਹੀ ਯਾਨੀ ਕਿ ਤੁਹਾਡੇ ਅਸੂਲ, ਇਹੀ ਤੁਹਾਡੀਆਂ ਰੁਕਾਵਟਾਂ ਵਾ, ਇਹੀ ਯਾਨੀ ਕਿ ਜਿਹੜਾ ਵਾ ਨਾ ਹੈ ਕਿ ਜਿਹੜੇ ਕੰਮਾਂ 'ਤੇ ਤੁਸੀਂ ਅਮਲ ਕਰਨਾ। ਮਤਲਬ ਇਹ ਹੈ ਕਿ 6 ਅਸੂਲ ਹੋ ਗਏ, 5 ਰੁਕਾਵਟਾਂ ਤੇ 10 ਗੱਲਾਂ ਦਾ ਧਿਆਨ। ਹਾਂ, 10 ਗੱਲਾਂ ਬਹੁਤ ਜ਼ਰੂਰੀ ਹੈ। ਇਹ ਅਗਰ ਤੁਸੀਂ ਇਹ ਤੁਹਾਡੀ ਜ਼ਿੰਦਗੀ ਦੇ ਵਿੱਚ ਆ ਜਾਣ ਤੇ ਫਿਰ ਗੱਲ ਜਿਹੜੀ ਆ ਫਿਰ ਤਾਂ ਕਿਧਰੇ ਤੋਂ ਕਿਧਰੇ ਹੈ ਜਾ ਸਕਦੀ ਹੈ। ਅੱਛਾ ਰਾਣਾ ਸਾਹਿਬ, ਇਹ ਗੱਲਬਾਤ ਤਾਂ ਹੋ ਗਈ। ਤੁਸੀਂ ਜਿਹੜੀ ਇਹ ਸਭ ਤੋਂ ਪਹਿਲਾਂ ਕਿਹਾ ਜਿਹੜੇ 6 ਅਸੂਲ ਆ ਜਿਹਦੇ ਵਿੱਚ ਕੰਮ ਨਾਲ ਕੰਮ, ਆਪਣੇ ਕਾਰੋਬਾਰ ਦੇ ਬਾਰੇ ਚ ਤਾਲੀਮ ਦਾ ਹੋਣਾ ਬੜਾ ਜ਼ਰੂਰੀ ਹੈ। ਤੇ ਇੱਕ ਗੱਲ ਬੜੀ ਵੱਡੀ ਤੁਸੀਂ ਕੀਤੀ ਹੈ ਕਿ ਤੁਹਾਨੂੰ ਆਪਣੇ ਮੁਲਕ ਦੇ ਕਾਨੂੰਨੀ ਟੈਕਸਾਂ ਦੇ ਬਾਰੇ ਪਤਾ ਹੋਣਾ ਬਹੁਤ ਜ਼ਰੂਰੀ ਹੈ। ਇਦਾਂ ਹੀ ਹੈ ਨਾ। ਇਹਨਾਂ ਸਾਰੇ ਦਾ ਇੱਕੋ ਥੋੜੇ ਲਫ਼ਜ਼ਾਂ ਦੇ ਵਿੱਚ ਖੁਲਾਸਾ ਤੁਸੀਂ ਜਿਹੜੇ 6 ਅਸੂਲ ਆ ਇਹਨਾਂ ਨੂੰ ਕਿਵੇਂ ਗਿਣਦੇ ਆ? ਹਾਂ, ਉਹ ਦੇਖੋ ਨਾ, ਕਹਿੰਦਾ ਜਿਹੜਾ ਪਹਿਲੇ ਨੰਬਰ ਤੇ ਜਿਹੜਾ ਹੈ ਨਾ, ਕਹਿੰਦੇ ਕਿ ਅਮੀਰ ਪੈਸੇ ਲਈ ਕੰਮ ਨਹੀਂ ਕਰਦੇ, ਪੈਸਾ ਉਹਨਾਂ ਲਈ ਕੰਮ ਕਰਦਾ ਵਾ। ਹੁਣ ਮੈਂ ਤੁਹਾਨੂੰ ਇੱਕ ਛੋਟਾ ਜਿਹਾ ਯਾਨੀ ਕਿ ਮਾਡਲ ਦੱਸਦਾ ਵਾਂ ਕਿ ਕੋਈ ਵੀ ਕੰਮ ਹੁੰਦੇ ਨੇ 4 ਕਿਸਮ ਦੇ ਕੰਮ ਹੁੰਦੇ ਆ। ਇੱਕ ਬੰਦਾ ਕਿਸੇ ਦਾ ਮੁਲਾਜ਼ਮ ਹੁੰਦਾ ਵਾ,
ਚਾਹ ਦਾ ਖੋਖਾ ਵਾ, ਬੰਦਾ ਚਾਹ ਦੇ ਖੋਖੇ ਤੇ ਕੰਮ ਕਰਦਾ ਵਾ। ਦੂਸਰਾ ਇਹ ਹੈ ਕਿ ਉਸ ਬੰਦੇ ਦਾ ਆਪਣਾ ਚਾਹ ਦਾ ਖੋਖਾ ਵਾ, ਉਹ ਆਪਣੇ ਹੀ ਚਾਹ ਦੇ ਖੋਖੇ ਤੇ ਕੰਮ ਕਰਦਾ ਵਾ। ਤੀਸਰਾ ਉਹਦਾ ਇਹ ਹੈ ਕਿ ਉਹਨੇ ਚਾਹ ਦਾ ਖੋਖਾ ਬਣਾਇਆ, ਉਹਨੇ ਕੁਝ ਮੁਲਾਜ਼ਮ ਰੱਖੇ ਆ, ਓਨਰ ਆ ਹੈ। ਚੌਥਾ ਉਹਦਾ ਇਹ ਹੈ ਕਿ ਉਹਨੇ ਇੱਕ ਖੋਖਾ ਬਣਾਇਆ, ਉਹਨੇ ਠੇਕੇ ਦੇ ਦਿੱਤਾ ਹੈ। ਹੁਣ ਦੇਖ ਉਹਦੇ 'ਚ ਉਹਨੂੰ ਖੁਦ ਪੈਸਾ ਜਿਹੜਾ ਵਾ ਨਾ ਆਈ ਜਾ ਰਿਹਾ। ਇਹ ਯਾਨੀ ਕਿ ਪੈਸਾ ਉਹਦੇ ਲਈ ਕੰਮ ਕਰ ਰਿਹਾ ਵਾ, ਉਹ ਪੈਸੇ ਲਈ ਕੰਮ ਨਹੀਂ ਕਰ ਰਿਹਾ, ਉਹ ਆਰਾਮ ਨਾਲ ਬੈਠਾ ਵਾ। ਉਹਨੇ ਉਹ ਸੈਟਅਪ ਖੜਾ ਕਰ ਦਿੱਤਾ ਤੇ ਉਹ ਚੱਲੀ ਜਾ ਰਿਹਾ। ਤੇ ਇਹ ਯਾਨੀ ਕਿ ਜਿਹੜਾ ਵਾ ਨਾ ਹੈ ਆ ਪਹਿਲਾ ਅਸੂਲ ਕਿ ਅਮੀਰ ਬੰਦੇ ਜਿਹੜੇ ਆ ਪੈਸੇ ਲਈ ਕੰਮ ਨਹੀਂ ਕਰਦੇ, ਬਲਕਿ ਪੈਸਾ ਗਰੀਬ ਬੰਦੇ ਨੇ ਜਿਹੜੇ ਸਾਰੀ ਉਮਰ ਪੈਸੇ ਲਈ ਕੰਮ ਕਰਦੇ ਰਹਿੰਦੇ ਆ ਹੈ। ਤੇ ਅਮੀਰ ਦਾ ਤੇ ਗਰੀਬ ਦਾ ਫਰਕ ਇਹ ਹੈ ਕਿ ਅਮੀਰ ਜਿਹੜਾ ਨਾ ਪੈਸੇ ਦਾ ਗੁਲਾਮ ਨਹੀਂ ਹੁੰਦਾ, ਪੈਸਾ ਉਹਦਾ ਗੁਲਾਮ ਹੁੰਦਾ ਵਾ। ਪੈਸਾ ਉਹਦੇ ਮਸਾਇਲ ਹੱਲ ਕਰ ਰਿਹਾ, ਉਹਨੂੰ ਸਹੂਲਤਾਂ ਦੇ ਰਿਹਾ। ਗਰੀਬ ਜਿਹੜਾ ਨਾ ਬੰਦਾ ਉਹ ਪੈਸੇ ਦੇ ਪਿੱਛੇ ਯਾਨੀ ਕਿ ਫਸਿਆ ਹੁੰਦਾ ਵਾ। ਤੇ ਆਪਣੇ ਕੰਮ ਨਾਲ ਕੰਮ ਰੱਖਣਾ। ਹਾਂ, ਤਾਲੀਮ ਬੜੀ ਜ਼ਰੂਰੀ ਹੈ ਕਾਰੋਬਾਰੀ ਤੁਹਾਨੂੰ, ਜਿਹੜੀ ਕਿ ਸਾਡੇ ਸਕੂਲਾਂ ਕਾਲਜਾਂ 'ਚ ਸ਼ਾਇਦ ਹੁਣ ਤਾਂ ਆ ਗਿਆ ਬਿਜ਼ਨਸ ਪਲਾਨ, ਪਰ ਪਹਿਲੇ ਤਾਂ ਜੀ ਇਦਾਂ ਦੀ ਕੋਈ ਹਾਂ। ਦੇਖੋ ਜੀ ਹੁਣ ਜਿਹੜਾ ਨਾ ਹੁਣ ਜਿਸ ਤਰ੍ਹਾਂ MBA ਹੋ ਗਿਆ, ਅਕਾਊਂਟਸ ਦੀ ਹੋ ਗਈ ਹੈ। ਹੁਣ ਤੁਸੀਂ ਦੇਖ ਲਓ ਕਿ ਸਭ ਤੋਂ ਜ਼ਿਆਦਾ ਜਿਹੜਾ YouTube ਤੇ ਵੀ ਤੁਸੀਂ ਵੀਡੀਓ ਦੇਖ ਲਓ, ਕਾਰੋਬਾਰੀ ਜਿਹੜਾ ਵਾ ਨਾ ਹੈ, ਉਹਨਾਂ ਦੀ ਆ ਵੀ ਕਾਰੋਬਾਰ ਕਿਸ ਤਰ੍ਹਾਂ ਕਰਨਾ ਵਾ, ਕਿਸ ਤਰ੍ਹਾਂ ਆਈਡੀਆਜ਼ ਆ, ਕਹਿੰਦੇ ਨੇ ਵੀ ਤੁਸੀਂ ਕਿਸ ਤਰ੍ਹਾਂ ਪੈਸਾ ਕਮਾਉਣਾ ਵਾ ਹੈ। ਸਭ ਤੋਂ ਜ਼ਿਆਦਾ ਵੀਡੀਓ ਕਿਹੜੀਆਂ ਚੱਲਦੀਆਂ ਵਾ? ਇਹੀ ਚੱਲਦੀਆਂ ਵਾ। ਯਾਨੀ ਕਿ ਉਹ ਤਾਲੀਮ ਯਾਨੀ ਕਿ ਜਿਹੜਾ ਵਾ ਨਾ ਉਹ ਹੋਣੀ ਚਾਹੀਦੀ। ਇਹ ਬਲਕਿ ਸ਼ੁਰੂ ਦਿਨ ਤੋਂ ਯਾਨੀ ਕਿ ਨਿਆਣਿਆਂ ਨੂੰ ਨਾ ਯਾਨੀ ਕਿ ਜਿਹੜਾ ਵਾ ਉਹ ਹੋਣਾ ਚਾਹੀਦਾ ਵਾ ਕਿ ਇਹ ਉਹੀ ਤਾਂ ਮੈਂ ਕਹਿ ਰਿਹਾ ਨਾ, ਰੋਣਾ ਤਾਂ ਇਹੀ ਤਾਂ ਮੇਰਾ ਵੀ ਪਿੱਟਣਾ ਵੀ ਸਾਡੇ ਤਾਂ ਸ਼ੁਰੂ ਤੋਂ ਨਰਸਰੀ ਤੋਂ ਇਹ ਕੰਮ ਚੱਲਣਾ ਚਾਹੀਦਾ, ਨਾਲ ਸਕਿੱਲ ਵੀ ਹੋਣੀ ਚਾਹੀਦੀ ਆ, ਕਾਰੋਬਾਰ ਦੇ ਮੁਤਾਬਕ ਵੀ ਪੜ੍ਹਾਇਆ ਜਾਣਾ ਚਾਹੀਦਾ, ਜਿਹੜਾ ਕਿ ਸਾਨੂੰ ਜਾ ਕੇ MBA 'ਚ ਜਾ ਕੇ ਜਾਂ ਇਹਦੇ 'ਚ ਇਹੀ ਕਿਤਾਬ 'ਚ ਉਹਨੇ ਡਿਟੇਲ 'ਚ ਉਹਨੇ ਆਪਣੇ ਦੋਸਤ ਨਾਲ ਯਾਨੀ ਕਿ ਜਿਹੜਾ ਸਰਗਰਮੀਆਂ ਕਰਦਾ ਨਾ, ਉਹ ਅਖਬਾਰ ਵੇਚਦੇ ਆ, ਉਹ ਕੋਈ ਹੋਰ ਛੋਟੇ ਜਿਹੇ ਕੰਮ ਉਹਨਾਂ ਨੇ ਯਾਨੀ ਕਿ ਉਹਦਾ ਛੋਟੀ ਉਮਰ ਹੀ ਪੈਸਾ ਯਾਨੀ ਕਿ ਜਿਹੜਾ ਵਾ ਨਾ ਬਣਾਉਣਾ। ਉਹਨੂੰ ਦੱਸਿਆ ਉਹਨਾਂ ਦੇ ਜਿਹੜਾ ਰਜਿਸਟਰਡ ਡੈਡ ਸੀ ਨਾ, ਉਹਨੇ ਕਿਹਾ ਵੀ ਇਹ ਕੰਮ ਕਰੋ ਹੈ। ਉਹਨਾਂ ਨੇ ਫਿਰ ਉਹਨੂੰ ਪੂਰਾ ਯਾਨੀ ਕਿ ਜਿਹੜਾ ਵਾ ਨਾ ਉਹ ਕੀਤਾ, ਉਸ ਤਰ੍ਹਾਂ ਅਮਲ ਕਰਕੇ ਕੀਤਾ, ਛੋਟੇ ਕੰਮ ਕੀਤੇ, ਉਹਨਾਂ ਤੋਂ ਪੈਸਾ। ਹੁਣ ਦੇਖੋ ਵੈਸਟ ਦਾ ਤੇ ਸਾਡੇ ਈਸਟ ਦਾ ਇਹੀ ਫਰਕ ਆ ਕਿ ਸਾਡੇ ਇੱਥੇ 25-30 ਸਾਲ ਤੱਕ ਬੰਦਾ ਕਹਿੰਦਾ ਕਿ ਮਾਂ ਪਿਓ ਕਮਾ ਰਹੇ ਆ, ਅਸੀਂ ਖਾ ਰਹੇ ਆ। ਉਹੀ ਗੱਲ ਕਰ ਰਹੇ 6 ਸੂਲਾਂ ਦੇ ਵਿੱਚ ਤੁਸੀਂ ਇੱਕ ਅਸੂਲ ਦੱਸਿਆ ਵੀ ਆਪਣੇ ਕੰਮ ਨਾਲ ਕੰਮ ਰੱਖੋ, ਇਹ ਬੜਾ ਵੱਡਾ ਅਸੂਲ ਹੈ। ਜੇ ਤੁਸੀਂ ਦੂਜਿਆਂ ਦੇ ਕੰਮਾਂ 'ਚ ਲੱਤ ਡਾਂਦੇ ਫਿਰੋਗੇ ਨਾ ਤੇ ਤੁਸੀਂ ਵੀ ਫਿਰ ਥੱਲੇ। ਕਹਿੰਦੇ ਨਹੀਂ, ਜਦੋਂ ਇੱਕ ਤੋਂ ਜ਼ਿਆਦਾ ਤੁਸੀਂ ਕੰਮ ਸ਼ੁਰੂ ਕਰਦੇ ਆ ਨਾ, ਫਿਰ ਉਹ ਤੁਸੀਂ ਦੇਖ ਲਓ ਆਮ ਜ਼ਿੰਦਗੀ 'ਚ ਦੇਖ ਲਓ, ਆ ਡੰਗਰ ਜਿਹੜੇ ਹੁੰਦੇ ਆ ਨਾ, ਉਹਨਾਂ ਨੂੰ ਕੀ ਹੁੰਦਾ, ਘੋੜੇ ਨੂੰ ਨਾ ਇਸ ਤਰ੍ਹਾਂ ਲਗਾ ਦਿੰਦੇ ਆ ਵੀ ਉਹਦਾ ਧਿਆਨ ਸਿਰਫ ਸੜਕ ਤੇ ਰਵੇ। ਜਿਹੜੇ ਜਾਨਵਰ ਖਰਾਸ 'ਚ ਚੱਲਦੇ ਸੀ ਜਾਂ ਉਹਦੇ 'ਚ ਬੇਲਣੇ ਚੱਲਦੇ ਸੀ, ਉਹਨਾਂ ਨੂੰ ਉਹਨਾਂ ਨੂੰ ਕੋਪੇ ਲੱਗੇ ਹੁੰਦੇ ਸੀ ਤਾਂ ਕਿ ਉਹਨਾਂ ਦਾ ਧਿਆਨ ਆਲੇ ਦੁਆਲੇ ਨਾ ਹੋਵੇ। ਅਰੇ ਇਹ ਵੈਸੇ ਵੀ ਇੱਕ ਮਿਥ ਵੀ ਹੈ ਆ ਕਹਾਣੀ ਦੀ ਵੀ। ਉਹ ਕਹਿੰਦੇ ਕਿ ਜਦੋਂ ਹੀਰੋ ਆਂਦਾ ਨਾ, ਉਹਨੂੰ ਪਿੱਛੋਂ ਆਵਾਜ਼ ਆਉਂਦੀ, ਪਿਛਲੀ ਆਵਾਜ਼ ਦੇ ਕੰਨ ਨਹੀਂ ਧਰਨੇ ਹੈ। ਤੁਸੀਂ ਆਪਣੇ ਰਾਹ ਆਪਣੇ ਕੰਮ ਨਾਲ ਕੰਮ ਰੱਖਣਾ। ਤੁਸੀਂ ਜਿਹੜੀ ਲਾਈਨ ਤੇ ਲੱਗੇ ਨਾ, ਆਪਣੀ ਲਾਈਨ ਤੇ ਲੱਗੇ ਰਹੋ, ਉਹਦੇ ਤੋਂ ਥੁੜਕੋ ਨਾ, ਜਾਂ ਥੁੜਕੇ ਗੱਡੀ ਪਟੜੀ ਤੋਂ ਲੈ ਗਏ ਹੈ। ਬਿਲਕੁਲ, ਇਹ ਤਾਂ ਹੋ ਗਿਆ ਜੀ 6 ਸੂਲ। ਇਹਦੇ 'ਚ ਬਲਕਿ ਇਹਦੇ 'ਚ ਹੋਰ ਜਿਹੜਾ ਬੜਾ ਅਹਿਮ ਆ ਕਿ ਉਹ ਕਹਿੰਦਾ ਵੀ ਪੈਸੇ ਲਈ ਕੰਮ ਨਾ ਕਰੋ, ਸਿੱਖਣ ਲਈ ਕਰੋ। ਜਦੋਂ ਤੁਹਾਨੂੰ ਹੁਨਰ ਤੁਸੀਂ ਸਿੱਖਦੇ ਆ ਨਾ, ਜਿਸ ਤਰ੍ਹਾਂ ਇੱਕ ਹੁਣ ਇੱਥੇ ਦੇਖੋ ਨਾ, ਆਮ ਮੈਂ ਤੈਨੂੰ ਇੱਕ ਛੋਟੀ ਜਿਹੀ ਮਿਸਾਲ ਦਿੰਦਾ। ਲੋਕੀ ਨਾ ਮਸ਼ਹੂਰ ਹੋਣ ਲਈ ਨਾ ਚੈਨਲ ਬਣਾਉਂਦੇ ਆ, ਮਸ਼ਹੂਰ ਹੋਣ ਲਈ ਕੰਮ ਕਰਦੇ ਆ, ਮਸ਼ਹੂਰੀ ਵਾਸਤੇ ਨਾ ਤੁਸੀਂ ਕੰਮ ਕਰੋ। ਇਹ ਮਸ਼ਹੂਰੀ ਤੇ ਪੈਸਾ ਖੁਦ ਬ ਖੁਦ ਆ ਜਾਂਦਾ। ਜਿਸ ਤਰ੍ਹਾਂ ਬੰਦਾ ਜਿੱਧਰ ਬੰਦਾ ਜਾਂਦਾ ਨਾ, ਸਾਇਆ ਉਧਰ ਜਾਂਦਾ ਹੈ। ਇਹ ਜਿਸਮ ਨਾਲ ਸਾਇਆ, ਸਹੀ ਗੱਲ ਹੈ। ਇਹ ਜਦੋਂ ਕੰਮ ਆ ਨਾ, ਕੰਮ ਦੇ ਜਿੱਥੇ ਕੰਮ ਆ ਉੱਥੇ ਪੈਸਾ ਤੇ ਸ਼ੁਰੂ ਤੋਂ ਖੁਦ ਬ ਖੁਦ ਆ ਜਾਂਦਾ। ਅੱਛਾ ਰਾਣਾ ਸਾਹਿਬ, ਤੁਸੀਂ ਕਿਹਾ ਕਿ ਇਹਨੇ ਆਪਣੀ ਕਿਤਾਬ ਦੇ ਵਿੱਚ ਲਿਖਿਆ ਵੀ ਇਹਦੇ 'ਚ 5 ਰੁਕਾਵਟਾਂ ਵੀ ਹੈ। ਉਹ 5 ਰੁਕਾਵਟਾਂ ਦੇ ਵਿੱਚ ਡਰ ਆ, ਲਾਲਚ ਆ, ਸੁਸਤੀ ਆ, ਗਰੂਰ ਆ, ਹੈ, ਬੁਰੀ ਆਦਤਾਂ ਆ। ਇਹਦੇ ਤੇ ਵੀ ਇੱਕ ਥੋੜਾ ਜਿਹਾ ਹੋ ਜਾਵੇ, ਕੱਲੀ ਤੇ ਮਾੜਾ ਮਾੜਾ। ਦੇਖੋ ਨਾ, ਡਰ ਜਿਹੜਾ ਹੁੰਦਾ ਨਾ, ਅਸੀਂ ਬਹੁਤ ਸਾਰੇ ਕੰਮ ਸ਼ੁਰੂ ਨਹੀਂ ਕਰਦੇ ਡਰ ਤੋਂ ਵੀ ਕਿਤੇ ਫੇਲ ਨਾ ਹੋ ਜਾਈਏ। ਫਿਰ ਅਸੀਂ ਅਗਰ ਇੱਕ ਹਲਕੇ ਕੰਮ ਨੂੰ ਪੈ ਜਾਂਦੇ ਨਾ, ਅਸੀਂ ਕੰਮ ਨਹੀਂ ਬਦਲਦੇ ਹੈ। ਸਾਰੀ ਉਮਰ ਨਾ ਉਸੇ ਰੌਲੇ 'ਚ ਯਾਨੀ ਕਿ ਜਿਹੜਾ ਵਾ ਨਾ ਜ਼ਿੰਦਗੀ ਗੁਜ਼ਾਰ ਦਿੰਦੇ ਆ। ਸਾਨੂੰ ਇਹ ਹੁੰਦਾ ਕਿ ਯਾਰ ਨਾ ਇਹ ਪਤਾ ਨਹੀਂ ਕੀ ਜਿਹੜਾ ਵਾ ਨਾ ਹੋਣਾ ਵਾ ਵੀ ਇੱਥੇ ਜੇ ਅਗਰ ਪੈਸਾ ਲਾਇਆ, ਆਹ ਕੰਮ ਸ਼ੁਰੂ ਕੀਤਾ, ਕਿਉਂਕਿ ਇਹ ਆਲੇ ਦੁਆਲੇ ਤੋਂ ਵੀ ਅਸੀਂ ਬੜੇ ਕਰ ਰਹੇ ਹੁੰਦੇ ਆ ਹੈ।
ਉਹ ਬਹੁਤ ਸਾਰੇ ਬੰਦੇ ਖੈਰ ਤੁਸੀਂ ਤਾਂ ਆਪਣੀ ਜ਼ਿੰਦਗੀ 'ਚ ਬਥੇਰੇ ਰਿਸਕ ਲਏ ਆ, ਮੈਂ ਵੀ ਬਥੇਰੇ ਰਿਸਕ ਲਏ। ਹੁਣ ਦੇਖੋ ਕਈ ਬੰਦੇ ਨੇ ਛੋਟੀ 7ਵੇਂ ਸਕੇਲ ਦੀ ਨੌਕਰੀ ਨਹੀਂ ਛੱਡਦੇ। ਮੇਰੇ 2-3 ਨਾ ਜਾਣਨੇ ਵਾਲੇ ਬੰਦੇ ਐਸੇ ਕਿ ਜਿਨ੍ਹਾਂ ਨੇ ਬੜੀ ਵੱਡੀਆਂ ਨੌਕਰੀਆਂ ਛੱਡੀਆਂ ਹੈ। ਸਾਡੇ ਇੱਕ ਤੁਸੀਂ ਆਪ ਛੱਡੀ? ਹਾਂ ਨਹੀਂ, ਮੇਰੀ ਤਾਂ ਖੈਰ ਇੰਨੀ ਬਹੁਤ ਅੱਛੀ ਨੌਕਰੀ ਨਹੀਂ ਸੀ, 17ਵੇਂ ਸਕੇਲ ਵਾਲੀ ਨੌਕਰੀ ਹੈ ਸੀ, ਲੇਕਿਨ ਹੁਣ ਮੈਂ ਤੁਹਾਨੂੰ ਦੱਸਦਾ ਕਿ ਇੱਕ ਸਾਡੇ ਦੋਸਤ ਸੀ, ਉਹ SSP ਸੀ ਹੈ, ਔਰ ਬੜੇ ਤਕੜੇ। ਉਹਨਾਂ ਨੇ ਉਹ ਛੱਡੀ ਜੌਬ, ਅਮਰੀਕਾ ਪੜ੍ਹਨ ਚਲੇ ਗਏ। ਹੁਣ ਉਹਨਾਂ ਦਾ ਬੜਾ ਨਾਮ ਆ ਹੈ। ਇੱਕ ਹੋਰ ਸੀ, ਉਹ ਡਿਪਟੀ ਕਮਿਸ਼ਨਰ ਇਨਕਮ ਟੈਕਸ ਸੀ, ਉਹਨਾਂ ਛੱਡੀ, ਉਹਨਾਂ ਨੇ ਆਪਣੀ ਫਰਮ ਬਣਾ ਲਈ। ਯਾਨੀ ਕਿ ਬੰਦੇ ਬੜੇ ਯਾਨੀ ਕਿ ਇਹ ਡਰ ਖਤਮ ਕਰਨਾ ਹੁੰਦਾ ਨਾ ਆਪਣਾ ਹੈ। ਵਰਨਾ ਤੁਸੀਂ ਜਿਹੜੀ ਬੱਸ 'ਚ ਬਹਿ ਗਏ ਇਸ ਗੱਲ ਤੋਂ ਲੈਂਦੇ ਹੀ ਨਹੀਂ, ਡਰਦੇ ਇਹ ਪਤਾ ਨਹੀਂ ਅਗਲੀ ਬਿਲਡਿੰਗ ਜੇ ਟਰਾਲੀ ਚੜ੍ਹ ਕੇ ਸਾਰੀ ਉਮਰ ਟਰਾਲੀ 'ਚ ਹੀ ਚੜ੍ਹੇ। ਸਹੀ ਗੱਲ ਹੈ। ਤੇ ਲਾਲਚ ਵੀ ਇਦਾਂ ਹੀ ਆ, ਲਾਲਚ ਨਹੀਂ ਹੋਣਾ ਚਾਹੀਦਾ, ਸੁਸਤੀ ਨਹੀਂ ਹੋਣੀ ਚਾਹੀਦੀ। ਲਾਲਚ ਦਾ ਮੈਂ ਤੁਹਾਨੂੰ ਦਿੰਦਾ ਮਿਸਾਲ ਵੀ ਕਿਸ ਤਰ੍ਹਾਂ ਰੋਕਦਾ ਵਾ ਬੰਦੇ ਨੂੰ। ਇੱਕ ਕੰਮ ਆ 4 ਸਾਲ 'ਚ ਹੋਣਾ ਹੈ, ਉਹ ਕਈ ਬੰਦੇ 1-2 ਸਾਲ 'ਚ ਕਰਨ ਦੀ ਕੋਸ਼ਿਸ਼ ਕਰਦੇ ਆ। ਆਪਣੇ ਆਲੇ ਦੁਆਲੇ ਬਥੇਰੇ ਬੰਦੇ ਐਸੇ ਹੈ ਸ਼ਾਰਟਕਟ ਵਾਲੇ। ਹਾਂ, ਕਹਿੰਦੇ ਨਹੀਂ ਵੀ ਸ਼ਾਰਟਕਟ ਇੱਕੋ ਹੀ ਹੁੰਦਾ, ਜਿਹੜਾ ਲੰਬਾ ਰਸਤਾ ਹੁੰਦਾ ਨਾ ਉਹੀ ਸ਼ਾਰਟਕਟ ਹੁੰਦਾ। ਆਏ ਹਾਏ ਕੀ ਬਾਤ ਹੈ। ਹੋਰ ਸ਼ਾਰਟਕਟ ਜ਼ਿੰਦਗੀ 'ਚ ਕੋਈ ਨਹੀਂ। ਲਾਲਚ ਤਾਂ ਮਾਰ ਦਿੰਦਾ। ਹਾਂ ਲਾਲਚ, ਹਾਂ ਸੁਸਤੀ ਵੀ ਮਾਰਦੀ ਹੈ। ਜੂਏ 'ਚ ਲੋਕੀ ਅਮੀਰ ਹੋਣ ਦੀ ਕੋਸ਼ਿਸ਼ ਕਰਦੇ ਆ। ਹਾਂ ਲਾਲਚ ਹੀ ਹੈ, ਲਾਲਚ ਹੈ ਨਾ। ਤੇ ਸੁਸਤੀ ਵੀ। ਹਾਂ ਸੁਸਤੀ ਦੇਖੋ ਜੀ, ਹੁਣ ਤੁਸੀਂ ਕਰਦੇ ਅੱਛਾ ਅੱਜ ਨਹੀਂ ਯਾਰ ਕੱਲ ਕਰ ਲਾਂਗੇ, ਕੱਲ ਨਹੀਂ ਪਰਸੋਂ ਕਰ ਲਾਂਗੇ, ਜਾਂ ਉੱਠਣਾ ਹੀ ਨਹੀਂ 3 ਵਜੇ ਤੱਕ, ਦਿਨ ਨੂੰ ਰਾਤ ਬਣੇਗਾ, ਰਾਤ ਨੂੰ ਉਹਦੇ 'ਚ ਦੇਖੋ ਨਾ ਉਹਨਾਂ ਤੋਂ ਪਹਿਲਾਂ ਤੁਸੀਂ 1 ਘੰਟੇ ਜ਼ਾਇਆ ਕਰਦੇ ਆ, ਫਿਰ ਦਿਨ ਜ਼ਾਇਆ ਕਰਦੇ ਆ, ਫਿਰ ਤੁਸੀਂ ਸਾਲ ਜ਼ਾਇਆ ਕਰ ਲੈਂਦੇ ਆ। ਅੱਛਾ ਕਰ ਲਾਂਗੇ ਇਹ ਯਾਨੀ ਕਿ ਸੁਸਤੀ ਇੱਕ ਬਹੁਤ ਵੱਡੀ ਰੁਕਾਵਟ ਆ। ਅੱਛਾ ਰਾਣਾ ਸਾਹਿਬ, ਇਹ ਤਾਂ ਸਾਰਾ ਕੁਝ ਹੋ ਗਿਆ। ਜਦੋਂ ਬੰਦੇ ਕੋਲੇ ਸਾਰਾ ਇਹ ਤੁਸੀਂ ਸਾਰਾ ਕੁਝ ਕਰ ਲਿਆ, ਤੁਸੀਂ ਉਹਦੇ ਸਕੂਲਾਂ ਤੇ ਵੀ ਕੰਮ ਕਰ ਲਿਆ, ਤੁਸੀਂ ਉਹਦੇ 5 ਰੁਕਾਵਟਾਂ 'ਚ ਉਹਨਾਂ 4 ਰੁਕਾਵਟਾਂ ਤੇ ਵੀ ਕੰਮ ਕਰ ਲਿਆ, ਫਿਰ ਸਾਰੀ ਗੱਲ ਜਦੋਂ ਤੁਸੀਂ ਇਹ ਕਰ ਲਿਆ, ਫਿਰ ਤੁਹਾਡੇ ਕੋਲ ਮਾਲ ਆ ਗਿਆ। ਸਾਰੀ ਗੱਲ ਫਿਰ ਤੁਸੀਂ ਕਾਰੋਬਾਰੀ ਬਣ ਗਏ ਨਾ, ਬਿਜ਼ਨਸਮੈਨ ਬਣ ਗਏ। ਜਦੋਂ ਤੁਸੀਂ ਇਹ ਬਿਜ਼ਨਸ ਕਰ ਲਿਆ, ਕਾਰੋਬਾਰ ਕਰ ਲਿਆ, ਫਿਰ ਤੁਹਾਡੇ 'ਚ ਗਰੂਰ ਆ। ਸਭ ਤੋਂ ਭੈੜੀ ਰੁਕਾਵਟ, ਸਭ ਤੋਂ ਬੁਰੀ ਰੁਕਾਵਟ। ਹਾਂ, ਉਹ ਨਾ ਸਿਰਫ ਤੁਹਾਡੇ ਕਾਰੋਬਾਰ ਪੈਸੇ ਦੀ ਸ਼ਕਲ 'ਚ, ਇਲਮ ਦੀ ਸ਼ਕਲ 'ਚ, ਹਾਂ ਜਿੱਥੇ ਮਰਜ਼ੀ, ਜਿੱਥੇ ਵੀ ਖੇਲ ਦੀ ਸ਼ਕਲ 'ਚ। ਰਾਣਾ ਸਾਹਿਬ ਤੁਸੀਂ ਜਿੱਥੇ ਆਕੜ ਗਏ ਨਾ, ਜ਼ਿੰਦਗੀ ਦੇ ਹਰ ਸ਼ੋਬੇ 'ਚ ਜਿੱਥੇ ਤੁਸੀਂ ਆਕੜਨਾ ਸ਼ੁਰੂ ਹੋ ਗਏ ਨਾ, ਤੁਹਾਡਾ ਸਿੱਖਣਾ ਬੰਦ ਹੋ ਗਿਆ। ਕਹਿੰਦੇ ਆ ਵੀ ਜਦੋਂ ਰਾਣਾ ਸਾਹਿਬ, ਮੈਨੂੰ ਗੱਲ ਯਾਦ ਆ ਗਈ ਰਬੀਓ, ਵੀ ਜਦੋਂ ਬੰਦਾ ਪਹਾੜੀ ਤੇ ਚੜਦਾ ਨਾ ਹੈ, ਤੇ ਬੰਦਾ ਕੋਡਾ ਹੋ ਕੇ ਚੜਦਾ। ਕੋਡਾ ਹੋ ਕੇ ਜਦੋਂ ਪਹਾੜੀ ਤੋਂ ਲੈਂਦਾ ਨਾ, ਤੇ ਬੰਦੇ ਨੂੰ ਇੰਜ ਕਰਕੇ ਤੇ ਜਿਹੜਾ ਬੰਦਾ ਇੰਜ ਕਰਕੇ ਆਕੜ ਕੇ ਚੱਲਦਾ ਹੋਵੇ ਨਾ, ਉਹ ਸਮਝ ਲਓ ਵੀ ਉਹ ਥੱਲੇ ਆ ਰਿਹਾ, ਤੇ ਜਿਹੜਾ ਬੰਦਾ ਕੋਡਾ ਹੋ ਕੇ ਚੱਲਦਾ ਨਾ ਉੱਤੇ ਜਾ ਰਿਹਾ। ਇਹ ਗਰੂਰ ਵਾਲੀ ਗੱਲ ਵੀ ਹੋ ਗਈ। ਅੱਛਾ ਰਾਣਾ ਸਾਹਿਬ, ਤੁਸੀਂ ਕਿਹਾ ਵੀ ਇਹ ਅਸੂਲ ਵੀ ਹੋ ਗਏ, ਰੁਕਾਵਟਾਂ ਵੀ ਹੋ ਗਿਆ। ਫਿਰ ਉਹਨੇ ਕਿਹਾ ਵੀ 10 ਕੰਮ ਇਦਾਂ ਦੇ ਆ ਵੀ ਜਿਹੜੇ ਹਰ ਬੰਦੇ ਨੂੰ ਕਰਨੇ ਚਾਹੀਦੇ। ਉਹਦੇ ਵਿੱਚ ਜਿੱਦਾਂ ਕਿ ਉਹਨੇ ਕਿਹਾ ਵੀ ਉਸਤਾਦ, ਉਹ ਦੇਖੋ ਨਾ, ਤੁਹਾਡੇ ਅਗਰ ਵਾਲਿदैन, ਤੁਸੀਂ ਉਹਨਾਂ ਕੋਲੋਂ ਸਿੱਖੋ। ਤੁਹਾਡਾ ਕੋਈ ਟੀਚਰ ਆ, ਉਹਦੇ ਕੋਲੋਂ ਸਿੱਖੋ। ਤੁਹਾਡਾ ਕੋਈ ਹੋਰ ਰੂਹਾਨੀ ਕੋਈ ਹੈ ਆ, ਉਹਦੇ ਕੋਲ। ਯਾਨੀ ਕਿ ਇੱਕ ਤੁਹਾਡਾ ਰੋਲ ਮਾਡਲ ਹੋਣਾ ਚਾਹੀਦਾ ਤੁਹਾਡੇ ਸਾਹਮਣੇ ਹੈ, ਜਿਹਨੂੰ ਦੇਖ ਕੇ ਤੁਸੀਂ ਕਹਿਣਾ ਵੀ ਇਹ ਇਸ ਤਰ੍ਹਾਂ ਦਾ ਮੈਂ ਕੰਮ ਜਿਹੜਾ ਵਾ ਨਾ ਕਰਾਂ। ਯਾਨੀ ਕਿ ਉਹ ਕਹਿੰਦੇ ਨਹੀਂ ਵੀ ਗੁਰੂ ਬਿਨ ਗਿਆਨ ਨਹੀਂ। ਹਾਂ, ਗੁਰੂ ਤਾਂ ਲਾਜ, ਉਸਤਾਦਾਂ ਤੋਂ ਬਗੈਰ ਕਹਾਣੀ ਕੋਈ ਨਹੀਂ। ਅੱਛਾ, ਗੁਰੂ ਹੋ ਗਿਆ ਜੀ ਇੱਕ ਤਾਂ। ਫਿਰ ਉਹਨੇ ਕਿਹਾ ਵੀ ਕਿਤਾਬਾਂ ਪੜ੍ਹੋ। ਕਿਤਾਬ ਪੜ੍ਹਨੀ, ਕਿਤਾਬ ਦਾ ਅੱਗੇ ਵੀ ਆਪਾਂ ਜ਼ਿਕਰ ਕਰਤਾ ਰਾਣਾ ਸਾਹਿਬ। ਹਾਂ, ਕਿਤਾਬਾਂ ਪੜ੍ਹ। ਦੇਖੋ ਜੀ, ਇਲਮ ਜਿਹੜਾ ਨਾ ਜਾਂ ਤਾਂ ਬੰਦਿਆਂ ਕੋਲ ਬੈਠ ਕੇ ਆਉਂਦਾ ਜਾਂ ਕਿਤਾਬਾਂ ਪੜ੍ਹ ਕੇ ਆਉਂਦਾ ਹੈ। ਵਰਨਾ ਬਾਕੀ ਜਿਹੜਾ ਆਪਣੇ ਤਜਰਬਿਆਂ ਤੋਂ ਬਹੁਤ, ਦੇਖੋ ਨਾ, ਇੱਕ ਤੁਸੀਂ ਕਿਤਾਬ ਵਿੱਚ ਪੜ੍ਹ ਲਓ ਵੀ ਅੱਗ ਜਿਹੜੀ ਆ ਨਾ ਸਾੜਦੀ ਆ, ਤੁਸੀਂ ਅੱਗ ਦੇ ਨੇੜੇ ਨਹੀਂ ਜਾਓਗੇ। ਬੰਦਾ ਕੋਈ ਦੱਸ ਦੇ ਅੱਗ ਦੇ, ਜੇ ਬੰਦਾ ਤਜਰਬੇ ਤੋਂ ਹੀ ਤਵੇ ਨੂੰ ਹੱਥ ਲਾ ਕੇ, ਤਜਰਬੇ ਵਾਲਾ ਵੀ ਹੈ, ਲੇਕਿਨ ਕਈ ਵਾਰੀ ਤਜਰਬੇ ਵਾਲਾ ਨੁਕਸਾਨਦੇਹ ਵੀ ਹੁੰਦਾ। ਦੂਸਰਿਆਂ ਦੇ ਤਜਰਬਿਆਂ ਤੋਂ ਵੀ ਸਬਕ ਜਿਹੜਾ ਉਹਨਾਂ ਲੈਣਾ ਚਾਹੀਦਾ। ਅੱਛਾ ਰਾਣਾ ਸਾਹਿਬ, ਇੱਕ ਇਹ ਆ ਵੀ ਸਾਡੇ ਨਾ ਮੁਆਸ਼ਰੇ ਦੇ ਵਿੱਚ, ਮੈਂ ਹੋ ਗਿਆ, ਤੁਹਾਡਾ ਤਾਂ ਮੈਂ ਨਾਮ ਨਹੀਂ ਲੈਂਦਾ, ਹੋਰ ਕੋਈ ਬੰਦੇ ਹੋ ਗਏ, ਵੀ ਸਾਨੂੰ ਇੱਕ ਬੜਾ ਚਾਹ ਹੁੰਦਾ ਵੀ ਜਦੋਂ ਤੱਕ ਸਾਡੇ ਕੋਲ 2 ਕਰੋੜ ਰੁਪਈਆ ਨਹੀਂ ਨਾ ਹੈ, ਅਸੀਂ ਕੰਮ ਨਹੀਂ ਕਰਨਾ। ਜਾਂ ਕਰੋੜ ਰੁਪਈਆ ਨਹੀਂ ਹੈ, 50 ਲੱਖ ਨਹੀਂ ਹੈ, ਯਾਨੀ ਕਿ ਜਿਹੜਾ ਛੋਟਾ ਕੰਮ ਆ, ਜਿੱਦਾਂ ਕੋਈ ਸਬਜ਼ੀ ਦੀ ਦੁਕਾਨ ਹੋ ਗਈ, ਜਾਂ ਆਪਣਾ ਕੋਈ ਛੋਟਾ ਜਿਹਾ ਬ੍ਰਾਂਡ ਲਾਂਚ ਕਰਨਾ ਹੈ, ਜਾਂ ਕੋਈ ਇੱਥੇ ਤੱਕ ਕਿ ਸੂਈ ਦਾ ਹੀ ਲਾ ਲਓ, ਤੁਸੀਂ ਬਟਨ ਦਾ ਲਾ ਲਓ, ਸੂਈ ਦਾ ਲਾ ਲਓ,
ਵੀ ਇਹਦੇ ਤੇ ਸਾਡਾ ਛੋ ਨਹੀਂ ਭਰਿੰਦਾ, ਸਾਡੀ ਇਹਦੇ ਤੇ ਟੱਕ ਨਹੀਂ ਪੈਂਦੀ, ਹਾਲਾਂਕਿ ਉਹੀ ਬੰਦੇ ਕਾਮਯਾਬ ਹੋਏ ਆ ਜਿਹੜੇ ਸ਼ੁਰੂ ਤੋਂ ਦੇਖੋ ਨਾ, ਕਹਿੰਦੇ ਵੀ ਕਤਰੇ ਤੋਂ ਸਮੁੰਦਰ ਬਣਦਾ ਹੈ, ਛੋਟਾ ਕੰਮ ਹੀ ਵੱਡਾ ਕੰਮ ਹੁੰਦਾ ਵਾ ਹੈ। ਤੇ ਇਸੇ ਕਰਕੇ ਹੁਣ ਨਿਆਣਾ ਜਿਹੜਾ ਵਾ ਨਾ, ਉਹ ਪਹਿਲੀ ਜਮਾਤ ਵਿੱਚ ਸ਼ੁਰੂ ਹੁੰਦਾ ਕੱਚੀ ਤੋਂ, 16ਵੀਂ 'ਚ ਨਹੀਂ ਹੋ ਜਾਂਦਾ ਪਹਿਲੇ ਦਿਨ। ਇਸ ਤਰ੍ਹਾਂ ਹੀ ਕੰਮ ਜਿਹੜੇ ਨੇ, ਹੁਣ ਤੁਸੀਂ ਦੇਖੋ ਐਸੇ ਬੰਦੇ ਜਿਨ੍ਹਾਂ ਨੇ ਇੱਕ ਇੱਕ ਡੰਗਰ ਤੋਂ ਸ਼ੁਰੂ ਕੀਤਾ, ਆਹਿਸਤਾ ਆਹਿਸਤਾ 15 20 ਸਾਲਾਂ 'ਚ ਨਾ ਉਹਨਾਂ ਦੇ ਫਾਰਮ ਬਣ ਗਏ। ਹੁਣ ਜਦੀਦ ਦੌਰ ਦਾ ਐਮਾਜ਼ੋਨ ਵਾਲਾ ਦੇਖ ਲਓ, ਇਹਨਾਂ ਨੇ ਕੀ ਪੁਰਾਣੀਆਂ ਕਿਤਾਬਾਂ ਵੇਚਦੇ ਸੀ ਹੈ। ਇਹ ਸਾਰੇ ਕੰਮ ਜਿਹੜੇ ਨਾ ਛੋਟੇ ਕੰਮ ਤੋਂ, ਇਸ ਤਰ੍ਹਾਂ ਹੀ ਆ ਆਪਣੇ KFC ਵਾਲੇ ਆ, ਕਦਮ ਚੁੱਕਣਾ ਪੈਣਾ। ਹਾਂ ਬਿਲਕੁਲ, ਛੋਟੇ ਛੋਟੇ ਤੁਸੀਂ ਆ ਬਟਨ ਹੀ ਲਾਂਚ ਕਰ ਦਿਓ, ਆ ਬਟਨ ਜਿਹੜਾ ਕਮੀਜ਼ ਨੂੰ ਲੱਗਾ, ਸੂਈ ਲੈ ਲਓ। ਹਾਂ ਅਸੀਂ ਵੀ ਖੈਰ ਅਸੀਂ ਵੀ ਇਸੇ ਉਸ ਦਾ ਹਿੱਸਾ ਆ। ਖੈਰ ਅਸੀਂ ਬਥੇਰੇ ਕੰਮ ਕਰ ਕਰਕੇ ਵੀ ਦੇਖੇ ਆ, ਕਿਤੇ ਵੀ ਆ ਕੰਮ, ਆਪਣਾ ਬਿਜ਼ਨਸ ਕੀਤਾ, ਹੁਣ ਚਲੋ ਜ਼ਿਮੀਂਦਾਰਾ ਕਰਦੇ ਆ। ਲੇਕਿਨ ਗੱਲ ਇਹ ਆ ਕਿ ਇਹ ਕਿਤਾਬ ਜਿਹੜੀ ਆ, ਰਾਣਾ ਸਾਹਿਬ ਕਿਹੜੇ ਸਾਲ ਦੀ ਸੀ? 1997। ਇਹ ਕਿਤਾਬ ਕੋਈ ਬਹੁਤ ਦੂਰ ਦੀ ਲਿਖੀ ਨਹੀਂ ਹੋਈ ਹੈ। ਆ 1997 ਦੀ ਲਿਖੀ ਹੋਈ ਕਿਤਾਬ ਆ, ਜਿਹਨੂੰ ਕਿ ਹਲੇ 28ਵਾਂ ਸਾਲ ਜਿਹੜਾ ਨਾ ਉਹ ਜਾ ਰਿਹਾ ਹੈਗਾ। ਇਹਦਾ ਮਤਲਬ ਇਹ ਨਹੀਂ ਹੈ ਕਿ ਇਹ ਕਿਤਾਬ ਜਿਹੜੀ ਹੈ ਰਾਣਾ ਸਾਹਿਬ ਵੀ ਇਹ 97 ਦੇ ਉਸ ਟਾਈਮ ਦੇ ਲੋਕਾਂ ਵਾਸਤੇ ਸੀ ਜਿਹੜੇ ਉਸ ਟਾਈਮ ਬਿਜ਼ਨਸ ਕਰਦੇ, ਇਹ ਤਾਂ ਅੱਜ ਦੇ ਲੋਕਾਂ ਵਾਸਤੇ ਵੀ ਹੈ ਨਾ। ਦੇਖੋ ਇਹਦਾ ਕਿਤਾਬ ਦਾ ਇਹ ਲਾ ਲਓ ਸਾਹਿਬ ਕਿ ਇਹ ਨਿਊਯਾਰਕ ਟਾਈਮ ਇੱਕ ਅਖਬਾਰ ਆ, ਉੱਥੇ ਬੈਸਟ ਸੈਲਰ ਦੀ ਨਾ ਲਿਸਟ ਯਾਨੀ ਕਿ ਹਰ ਮਹੀਨੇ ਦੀ ਛਪਦੀ ਆ ਵੀ ਇਹ ਕਿਤਾਬਾਂ ਸਭ ਤੋਂ ਜ਼ਿਆਦਾ ਜਿਹੜੀਆਂ ਨਾ ਵਿਕੀਆਂ। ਇਹ 6 ਸਾਲ ਤੱਕ ਨਾ ਉਹਦੇ ਵਿੱਚ ਯਾਨੀ ਕਿ ਬੈਸਟ ਸੈਲਰ ਦੀ ਲਿਸਟ 'ਚ ਜਿਹੜਾ ਵਾ ਨਾ ਇਹ ਕਿਤਾਬ ਰਹੀ। ਫਿਰ ਇੱਕ ਜਿਹੜੀ ਸੀ ਮੇਰੇ ਕੋਲ ਥੋੜੀ ਜਿਹੀ 91 ਵਾਲੀ ਪੁਰਾਣੀ ਹੈ ਸੀ, ਮਤਲਬ ਉਸ ਤੋਂ ਬਾਅਦ ਵਾਲੀ ਜਿਹੜੀ ਹੈ ਨਾ ਵੀ 109 ਮੁਲਕਾਂ 'ਚ ਜਿਹੜਾ ਵਾ ਨਾ ਇਹ ਕਿਤਾਬ ਜਿਹੜਾ ਵਾ ਨਾ ਛਪੀ। ਉਸ ਤੋਂ ਬਾਅਦ ਇੱਕ ਹੁਣ ਤੁਸੀਂ ਲਾ ਲਓ ਕਿ ਹੁਣ ਆਡੀਓ ਬੁੱਕ ਦੀ ਨਾ ਪੂਰੀ ਇੱਕ ਉਹ ਸਮਰੀ ਨਹੀਂ, ਪੂਰੀ ਕਿਤਾਬ ਪੜ੍ਹ ਕੇ ਜਿਹੜਾ ਵਾ, ਇੱਕ ਇੰਡੀਆ ਦੀ ਸਾਈਟ ਹੈਗੀ ਆ ਕੁੱਕੂ FM। ਹਾਂ, ਉੱਥੇ ਬਹੁਤ ਸਾਰੀਆਂ ਆਡੀਓ ਕਿਤਾਬਾਂ, ਉਸ ਸਾਈਟ ਤੇ ਪਹਿਲੇ ਨੰਬਰ ਤੇ ਇਹੀ ਕਿਤਾਬ ਆ। ਉੱਥੇ 54 ਮਿਲੀਅਨ ਦਫਾ ਇੱਕ ਕਿਤਾਬ ਜਿਹੜੀ ਹੈ ਨਾ ਸੁਣੀ। ਅੱਛਾ ਰਾਣਾ ਸਾਹਿਬ, ਮੈਂ ਇੱਕ ਗੱਲ ਕਰਦਾ, ਫਿਰ ਤੁਸੀਂ ਵੈਬਸਾਈਟ ਤੇ ਦੇਖ ਲਓ, ਇਹਦੀ ਸਮਰੀਆਂ ਮਿਲੀਅਨ ਦੀ ਤੁਹਾਨੂੰ ਮਿਲਣਗੀਆਂ। ਮੈਂ ਇਹ ਗੱਲ ਕਰਦਾ ਰਾਣਾ ਸਾਹਿਬ, ਜਿੱਦਾਂ ਕਿ ਹੁਣ ਆਪਾਂ ਚੈਨਲ ਬਣਾਇਆ, ਇਹ ਸਾਡੀਆਂ ਕਿਤਾਬਾਂ ਹੀ ਆ ਨਾ ਜੀ। ਹਾਂ, ਆ ਜੋ ਕੁਝ ਅਸੀਂ ਕਿਹਾ ਨਾ, ਇਹ ਸਾਡੀ ਇੱਕ ਕਿਤਾਬ ਬਣ ਕੇ ਨਾ ਇਹ ਹੁਣ YouTube ਤੇ ਪਈ ਹੈ। ਹਾਂ, ਕਿਆ ਇਦਾਂ ਨਹੀਂ ਹੋ ਸਕਦਾ ਵੀ ਆਪਾਂ ਇਹ ਜੀ ਕਿਤਾਬਾਂ ਜਿਹੜੀਆਂ ਉਹ ਬਕਾਇਦਾ ਤੌਰ ਤੇ ਉਹ ਕਿਸੇ ਤਰ੍ਹਾਂ ਵੀ ਚਾੜੀਏ ਉਹ? ਹਾਂ ਦੇਖੋ ਜੀ, ਇਹ ਮੈਂ ਕਹਿੰਦਾ ਕਿ ਕਮ ਸੇ ਕਮ ਨਾ ਇੰਨਾ ਕਿ ਜ਼ਰੂਰ ਕਰਨਾ ਚਾਹੀਦਾ ਕਿ ਜਿਹੜੀਆਂ ਕਿਤਾਬਾਂ ਹੈ ਨਾ, ਉਹਨਾਂ ਦੀ ਕਮ ਸੇ ਕਮ ਸਮਰੀ ਜਾਂ ਖੁਲਾਸਾ ਮੇਨ ਪੁਆਇੰਟ ਜਿਹੜੇ ਆ ਨਾ, ਇਹ ਜ਼ਰੂਰ ਡਿਸਕਸ ਹੋਣੇ ਚਾਹੀਦੇ ਆ। ਮੈਂ ਕਹਿੰਦਾ ਵੀ ਕਿਤਾਬ ਰੱਖ ਕੇ ਨਾ ਜੀ, ਕੋਈ ਕਿਤਾਬ ਦੇ ਪੂਰਾ ਵੀ ਬੰਦਾ ਕਹਿ ਕੀ ਰਿਹਾ, ਇਹ ਆਣਾ ਚਾਹੀਦਾ। ਹਾਂ ਬਿਲਕੁਲ, ਕਰਿਆ ਕਰੀਏ। ਹਾਂ ਬਿਲਕੁਲ, ਚਲੋ ਜੀ ਕੋਸ਼ਿਸ਼ ਕਰਿਆ ਕਰੇ। ਜੇ ਤੁਸੀਂ ਚਾਹੁੰਦੇ ਆ ਨਾ ਕਿ ਅਸੀਂ ਕਿਤਾਬਾਂ ਦਾ ਇਹ ਕੋਈ ਥੋੜਾ ਖੁਲਾਸਾ ਤੇ ਨਾਲ ਦੀ ਨਾਲ ਕਿਤਾਬ ਅੱਗੇ ਰੱਖ ਕੇ ਕਿਤਾਬ ਦੇ ਵਿੱਚੋਂ ਪੜ੍ਹ ਕੇ ਵੀ ਕੋਈ ਤੁਹਾਡੇ ਤਾਈਂ ਕਰਿਓ। ਮੰਗਵਾਈਆਂ ਕੁਝ ਕਿਤਾਬਾਂ ਜਿਹੜੀਆਂ, ਹਾਂ ਰਾਣਾ ਸਾਹਿਬ, ਅਸੀਂ 5 ਕਿਤਾਬਾਂ ਕੁਝ ਮੰਗਵਾਈਆਂ ਵੀ ਆ, ਉਹ ਵੀ ਜਿੱਦਣ ਆਈਆਂ ਉਹਨਾਂ ਦੇ ਬਾਰੇ ਵੀ ਤੁਹਾਡੇ ਨਾਲ, ਜੇ ਤੁਸੀਂ ਚਾਹੁੰਦੇ ਆ ਕਿ ਅਸੀਂ ਕੋਈ ਇਹੋ ਜਿਹੀ ਸਰਗਰਮੀ ਤਾਲੀਮੀ ਸਿੱਖਣ ਵਾਲੀ ਤੁਹਾਡੇ ਤਾਈਂ ਪਹੁੰਚਾਈਏ ਨਾ, ਤਾਂ ਫਿਰ ਸਾਡਾ ਚੈਨਲ ਜਿਹੜਾ ਨਾ ਤੁਸੀਂ ਜ਼ਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਤੇ ਕਮੈਂਟ ਵੀ ਜ਼ਰੂਰ ਕਰਿਓ। ਲਵ ਯੂ ਹੋ ਗਿਆ ਜੀ ਸਾਰੇ ਵੀਰਾਂ ਦੇ ਨਾਲ। ਪੰਜਾਬੀ ਜਿੱਥੇ ਵੀ ਵੱਸਦਾ ਹੈ, ਜਿੱਥੇ ਵੀ ਪੰਜਾਬੀ ਬੋਲਣ ਵਾਲਾ, ਪੰਜਾਬੀ ਜ਼ਿੰਦਾਬਾਦ, ਪਾਕਿਸਤਾਨ ਜ਼ਿੰਦਾਬਾਦ।